ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਬੜੀ ਜ਼ਰੂਰੀ ਬੇਨਤੀ ਹੈ, ਇਹਨੂੰ ਸੁਣਿਓ ਵੀ ਔਰ ਸੁਣਨ ਤੋਂ ਬਾਅਦ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ, ਹਰ ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ੁਕਰਾਨਾ ਸਮਾਗਮ ਦੇ ਲਈ ਇਕੱਤਰਿਤ ਹੁੰਦੇ ਹਾਂ। ਪਰ ਇਸ ਵਾਰੀ ਇਹ 20 ਤਰੀਕ ਦਾ ਜਿਹੜਾ ਸਮਾਗਮ ਹੈ ਉਹ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਨਹੀਂ ਹੋਏਗਾ। ਪਿਆਰਿਓ, ਬਹੁਤ ਸਾਰੀਆਂ ਸੰਗਤਾਂ ਦੇ ਸਾਨੂੰ ਸੁਨੇਹੇ ਆ ਰਹੇ ਸੀ, ਕਿਉਂਕਿ ਜਿਵੇਂ ਸਾਰਿਆਂ ਨੂੰ ਪਤਾ ਹੈ 7 ਜੂਨ ਤੋਂ ਲੈ ਕੇ 16 ਜੁਲਾਈ ਤੱਕ 40 ਦਿਨ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਰੱਖਿਆ ਰਾਮ ਤੀਰਥ ਰੋਡ ਵਿਖੇ। ਇਸ ਕਰਕੇ ਫਿਰ ਜਿਹੜੀ ਰਹਿਣ ਸਬਾਈ ਅਸੀਂ ਜੂਨ ਦੇ ਮਹੀਨੇ ਕਰਨੀ ਸੀ ਉਹ ਮਿਸ ਕਰ ਰਹੇ ਸਾਂ। ਪਰ ਸੰਗਤ ਦੇ ਉਸ ਤੋਂ ਬਾਅਦ ਇੰਨੇ ਜ਼ਿਆਦਾ ਮੈਸੇਜ ਆਉਣੇ ਸ਼ੁਰੂ ਹੋਏ ਕਿ ਰਹਿਣ ਸਬਾਈ ਮਿਸ ਨਾ ਕਰੋ, ਅਤੇ ਸੰਗਤ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇਹ ਰਹਿਣ ਸਬਾਈ ਸਮਾਗਮ 20 ਮਈ ਨੂੰ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਪਹੁੰਡ ਸਾਹਿਬ ਵਿਖੇ ਇਹ ਰਹਿਣ ਸਬਾਈ ਸਮਾਗਮ ਹੋਣਗੇ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ। ਔਰ ਜਿਨ੍ਹਾਂ ਦਾ ਦਿੱਤਾ ਅਸੀਂ ਖਾਂਦੇ ਹਾਂ, ਜਿਨ੍ਹਾਂ ਦਾ ਦਿੱਤਾ ਪਹਿਨ ਰਹੇ ਹਾਂ, ਔਰ ਮੇਰੀ ਇਹ ਨਿੱਜੀ ਫੀਲਿੰਗ ਹੈ ਜਿਨ੍ਹਾਂ ਦੇ ਦਿੱਤੇ ਅਸੀਂ ਸਾਹ ਭੋਗ ਰਹੇ ਹਾਂ ਨਾ, ਸਾਹ ਲੈ ਰਹੇ ਹਾਂ, ਉਹਨਾਂ ਦੇ ਪਾਵਨ ਪਵਿੱਤਰ ਜਨਮ ਅਸਥਾਨ ਦੇ ਉੱਤੇ ਇਹ ਰਹਿਣ ਸਬਾਈ ਦਾ ਸਮਾਗਮ ਆ ਰਿਹਾ। ਮੇਰੀ ਬੇਨਤੀ, ਅੱਗੇ ਮੈਂ ਕਹਿੰਦਾ ਹੁੰਦਾ 5-5, 10-10 ਮੈਂਬਰਾਂ ਨੂੰ ਨਾਲ ਲੈ ਕੇ ਪਹੁੰਚਿਓ, ਪਰ ਹੁਣ ਇੱਦਾਂ ਨਹੀਂ। ਤੁਸੀਂ 100-100 ਮੈਂਬਰਾਂ ਨੂੰ ਬੱਸਾਂ ਕਰ ਲਓ, ਭਾਵੇਂ ਟਰੱਕ ਕਰ ਲਓ, ਗੱਡੀਆਂ ਦਾ ਪ੍ਰਬੰਧ ਕਰ ਲਓ। ਸਾਰੇ ਪਰਿਵਾਰਕ ਮੈਂਬਰਾਂ ਨੇ ਜੋ ਤੁਸੀਂ ਰੋਜ਼ਾਨਾ ਜੁੜਦੇ ਹੋ ਨਾ, ਤੁਹਾਡੇ ਚਰਨਾਂ 'ਚ ਮੇਰੀ ਬੇਨਤੀ 100-100, 200-200 ਮੈਂਬਰਾਂ ਨੂੰ ਨਾਲ ਲੈ ਕੇ, ਕਿਉਂਕਿ ਜਦੋਂ ਅਸੀਂ ਰਾਮ ਤੀਰਥ ਰੋਡ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ ਜਾਂ ਕੌਲਸਰ ਸਾਹਿਬ ਕਰਦੇ ਹਾਂ, ਤੁਹਾਨੂੰ ਸਭ ਨੂੰ ਪਤਾ ਹੈ ਬਾਬਾ ਦੀਪ ਸਿੰਘ ਜੀ ਪ੍ਰਤੱਖ ਬਹਿ ਕੇ ਸਾਰਿਆਂ ਦੇ ਮਾੜੇ ਕਰਮਾਂ ਦੇ ਬੰਧਨ ਕੱਟਦੇ ਨੇ। ਅਤੇ ਇਹ ਰਹਿਣ ਸਬਾਈ ਸਮਾਗਮ ਤੇ ਹੋ ਹੀ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਰਹੀ ਹੈ। ਉਹ ਜਨਮ ਅਸਥਾਨ ਜਿੱਥੇ ਬਾਬਾ ਦੀਪ ਸਿੰਘ ਜੀ ਬਚਪਨ ਦੇ ਵਿੱਚ ਖੇਡੇ ਨੇ, ਜਿੱਥੇ ਬਾਬਾ ਦੀਪ ਸਿੰਘ ਜੀ ਨੇ ਬਚਪਨ ਦੇ ਵਿੱਚ ਘਾਲਣਾ ਘਾਲੀਆਂ ਨੇ, ਇਹ ਉਹੋ ਹੀ ਅਸਥਾਨ ਹੈ ਜਿਸ ਅਸਥਾਨ ਤੋਂ ਬਾਬਾ ਦੀਪ ਸਿੰਘ ਜੀ ਫਿਰ ਅਨੰਦਪੁਰ ਸਾਹਿਬ ਗਏ ਬਾਜਾਂ ਵਾਲੇ ਮਾਈ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ। ਕਣ ਕਣ ਉੱਥੋਂ ਦਾ ਪਵਿੱਤਰ ਹੈ। ਆਓ ਸਾਰੇ ਰਲ ਮਿਲ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਮਾਈ ਨੂੰ ਨਮਸਕਾਰ ਕਰਨ ਦੇ ਲਈ 20 ਮਈ ਨੂੰ ਰਾਤ ਨੂੰ 9 ਵਜੇ ਇਹ ਰਹਿਣ ਸਬਾਈ ਸ਼ੁਰੂ ਹੋਣੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੇ 7 ਵਜੇ ਤੱਕ ਪਹੁੰਚ ਜਾਣਾ, ਸਾਰੀਆਂ ਸੰਗਤਾਂ ਨੇ। ਔਰ ਫਿਰ ਚੌਂਕੜੇ ਮਾਰ ਕੇ ਤੁਸੀਂ ਜੋ ਰਹਿਣ ਸਬਾਈ ਸਮਾਗਮ ਨੂੰ ਅਟੈਂਡ ਕਰਨਾ ਹੈ, ਲੰਗਰ ਪ੍ਰਸ਼ਾਦ ਪਹਿਲੇ ਹੀ ਛਕ ਲਿਓ। ਫਿਰ ਤਕਰੀਬਨ 8-8:15 ਵਜੇ ਸਭ ਨੇ ਚੌਂਕੜੇ ਮਾਰ ਕੇ ਬਹਿ ਜਾਣਾ। 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਾਰਾ ਰਹਿਣ ਸਬਾਈ ਸਮਾਗਮ ਦਾ ਆਨੰਦ ਮਾਣਨਾ। ਔਰ ਮੇਰਾ ਇਹ ਨਿੱਜੀ ਵਿਸ਼ਵਾਸ ਹੈ, ਇਹ ਬਾਬਾ ਆਨੰਦ ਸਿੰਘ ਸਾਹਿਬ ਦੇ ਵੀ ਬਚਨ ਨੇ, ਇੱਕ ਰਾਤ ਤੋਂ ਪਿਆਰ ਦੇ ਵਿੱਚ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਸਾਹਿਬ ਨੇ ਤੇਰੀਆਂ ਕਿੰਨੀਆਂ ਕੁ ਮਾੜੀਆਂ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਪਿਆਰਿਓ, ਆਪਣੇ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਵੇਲਾ ਆ ਗਿਆ ਜੇ, ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰਵਾਉਣ ਦਾ ਵੇਲਾ ਆ ਗਿਆ ਜੇ। ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਹਾਜ਼ਰੀ ਭਰ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੁੱਟਣ ਦਾ ਵੇਲਾ ਆ ਗਿਆ। ਇੱਕ ਇੱਕ ਦੀ ਝੋਲੀ ਬਾਬਾ ਦੀਪ ਸਿੰਘ ਜੀ ਨੇ ਭਰਨੀ ਨਹੀਂ ਉਸ ਦਿਨ, ਇਹ ਮੇਰਾ ਵਿਸ਼ਵਾਸ ਹੈ। ਇੱਕ ਇੱਕ ਦੀ ਝੋਲੀ ਨਹੀਂ ਭਰਨੀ, ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਕੇ ਭੇਜਣਾ। ਆਓ ਸਾਰੇ ਵਹੀਰਾਂ ਕੱਤ ਕੇ 20 ਮਈ ਨੂੰ ਰਾਤ ਨੂੰ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਹੋਏਗਾ। ਔਰ ਵਿਸ਼ੇਸ਼ ਬੇਨਤੀ, ਜਿਹੜੀਆਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ ਜਾਂ ਦੂਰ ਦੁਰੇਡੇ ਤੋਂ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੇ, ਜਿਨ੍ਹਾਂ ਨੂੰ ਇਸ ਜਗ੍ਹਾ ਦਾ ਨਹੀਂ ਪਤਾ, ਇਹ ਭਿੱਖੀਵਿੰਡ ਦੇ ਕੋਲ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ। ਜੇ ਕੋਈ ਕਨਫਿਊਜ਼ਨ ਹੋਵੇ, ਆਪ ਜੀ ਸ਼ਾਮ ਨੂੰ 6 ਵਜੇ 20 ਤਰੀਕ ਸ਼ਾਮ ਨੂੰ 6 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਪਹੁੰਚ ਜਿਓ। ਉਸ ਜਗ੍ਹਾ ਤੋਂ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਹੋਏਗਾ ਤੁਹਾਨੂੰ ਪਹੁੰਡ ਸਾਹਿਬ ਲਿਜਾਣ ਦਾ ਵੀ ਅਤੇ ਵਾਪਸੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਛੱਡਣ ਦਾ ਵੀ। ਇਹ ਮੇਰੀ ਬੇਨਤੀ ਹੈ ਪਿਆਰਿਓ। ਇਹ ਸਾਰਾ ਸਮਾਗਮ PTC ਸਿਮਰਨ ਦੇ ਉੱਤੇ ਲਾਈਵ ਵੀ ਆਏਗਾ। ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਉਹਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਜਿਹੜੇ ਬਾਹਰ ਰਹਿਣ ਵਾਲੇ ਉਹਨਾਂ ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਬੱਚਿਆਂ ਦੀ ਨਹੀਂ ਛੁੱਟੀ ਕਰਵਾ ਲਓ, ਕੋਈ ਫਰਕ ਨਹੀਂ ਪੈਣਾ। ਇੱਕ ਦਿਨ ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ। ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾ ਕੇ ਸ਼ਹੀਦ ਸਿੰਘਾਂ ਦੀ ਗੋਦ ਦੇ ਵਿੱਚ ਆਪਣੀ ਇਹ ਰਾਤ ਬਿਤਾਈਏ। ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਚਰਨਾਂ 'ਚ ਫਿਰ ਮੇਰੀ ਬੇਨਤੀ ਹੈ, ਜਿੱਥੋਂ ਵੀ ਤੁਸੀਂ ਪਿਆਰ ਦੇ ਵਿੱਚ ਆ ਸਕਦੇ ਹੋ ਨਾ ਆ ਜਾਓ। ਜਹਾਜ਼ ਦੀਆਂ ਟਿਕਟਾਂ ਕਰਾਉਣੀਆਂ ਜਹਾਜ਼ ਦੀਆਂ ਕਰਾ ਲਓ, ਗੱਡੀ ਦੀਆਂ ਕਰਾਉਣੀਆਂ ਗੱਡੀ ਦੀਆਂ ਕਰਾ ਲਓ।
पर सारे परिवारक मैंबरां दे चरणां 'च बेनती हुम हुमा के सब ने 20 तरीक नूं जो गुरुद्वारा बाबा दीप सिंह जी दा जन्म स्थान पौविंड साहिब उस जगह ते दर्शन देने की किरपालता करनी। ये सारे समागम मेरे बड़े ही सत्कारयोग भाई साहब जी, भाई गुर इकबाल सिंह जी, उन्हां दियां सीसां और प्रेरणा सदका हो रहे ने। इस समागम का जिहड़ा सुनिया वध तो वध हर ग्रुप दे विच शेयर जरूर करियो जी। वाहिगुरू जी का खालसा, वाहिगुरू जी की फतेह। धन गुरु रामदास जी, धन गुरु रामदास जी। सारी संगत प्यार न लाखो न जी। धन बाबा दीप सिंह जी। एक गरीब बंदा बड़ी मेहनत कर करके एक एक रुपया जोड़ जोड़ के एक एक रुपया बचा बचा के अपना पेट कट कट के पैसे जोड़न दे विच लगे है। ते सुपना की लै रहा है कि जदों मेरे कोल 10-15 सालां तक बहुत ज़्यादा पैसे इकट्ठे हो जाणगे ते मैं एक अपना मकान बनावांगा। जो मैं छोटी जी झोंपड़ी दे विच रह रहा, ये झोंपड़ी दे विच कदी ते पानी डिगदा, कदी कोई प्रॉब्लम। चलो ये झोंपड़ी तो सानू छुटकारा मिलेगा। एक सुंदर मकान मैं बनाउणा है। हुण 15-20 सालां दी इहदी मेहनत दी कमाई जोड़ जोड़ के इहने जो इकट्ठे कीते पैसे ਉਹਦੇ ਨਾਲ एक मकान बनवाया। ते जदों 6-7 महीनਿਆਂ ਦੇ ਬਾਅਦ मकान बन के तैयार होया ना, ते मन लो कल इहने गृह प्रवेश करना है, मकान दे विच दाखल होना है। ते एक दिन पहला इहने अपने इलाके दे ਜਿਹੜੇ नाम जपण वाले ਉਹ ਸਾਰਿਆਂ ਨੂੰ ਇਕੱਤਰਿਤ ਕੀਤਾ कि तुसी पहले आओ, चरण पाओ, उस तो बाद फिर मैं गृह प्रवेश करांगा। सारे जाने एकत्रित होके आए, इन्हें सब दी सेवा की। सारे चले गए आपो अपने घरां च, ते ये भी झोंपड़ी वाली जगह ते चलिया गया क्योंकि गृह प्रवेश कल करना है। अज सारियां दे चरण पवा लए ने ते कल जिहड़ा गृह प्रवेश करना है, सारे परिवार नूं लै के सारा समान असी अगले दिन कल दे दिन शिफ्ट करांगे मकान दे विच। ये मन दे विच ख्याल दे ते होया कि अज रात नूं जदों सारा परिवार सुत्ता है झोंपड़ी दे विच, एकदम भुचाल आया ते भुचाल आउण दे करके जिहड़ा इहने नवां मकान बनाया सी ना, सारे दा सारा मकान डिग गया। लोकां ने आके इनू सुनिया दिता, तेरा मकान डिग गया। इन्हें कोई परवाह ना कीती गल दी। जदों चढ़ी सवेर ते इन्हें मठियाई लियांदी बाजारों, ते जिन्ने लोग इहदे मकान दे इर्द गिर्द खड़े सी ना, मकान जिहड़ा डिग चुके है, जिन्ने लोग इहदे मकान दे इर्द गिर्द खलोते सी, सारियां दे विच इन्हें मठियाई वंडनी शुरू करती। जदों सारियां नूं मठियाइयां वंडदा है, एक दूजे नाल दूजा, तीजे नाल तीजा, चौथे नाल इहो ही गल्लां करी जा रहे। कहंदे इहदे दिमाग ते बहुत ज़्यादा इस चीज़ दा असर होया। डिग्गिया ते मकान है, पर इह सारियां दे विच मठियाइयां वंडी जा रहे। इस चीज़ दा सदमा इहदे कोलों बर्दाश्त नहीं हो रहा कि 15-20 सालां दी जिहड़ी मेहनत दी कमाई इहदी हुण बर्बाद चली गई है। ये मठियाइयां वंड रहे, इहदे कोलों सदमा बर्दाश्त नहीं होया। ये अपना आप खो बैठा है, तां ही करके ये मठियाइयां वंडी जा रहे। इनू पूरी गल इहो जी असर कीती है कि इहदा दिमाग जिहड़ा दिमाग दे विच हिलजुल हो गई है। संतुलित इहदा जिहड़ा दिमाग सी वो संतुलित नहीं रहा, उहदा संतुलित वाला जिहड़ा काम है वो हिल चुके है। ते एक दो जाने ना ਇਹਦੇ ਕੋਲ ਜਾ ਕੇ ਇਹਨੂੰ ਹੌਸਲਾ ਦਿੰਦੇ ਨੇ ਤੇ ਕਹਿੰਦੇ ਭਾਈ ਬੜੀ ਮਾੜੀ ਗੱਲ ਹੋਈ, ਤੇਰਾ ਮਕਾਨ ਡਿੱਗ ਪਿਆ, ਲੱਗਦਾ ਇਹ ਸਦਮਾ ਤੇਰੇ ਕੋਲੋਂ ਬਰਦਾਸ਼ਤ ਨਹੀਂ ਹੋਇਆ, ਤਾਈਓ ਕਰਕੇ ਮਠਿਆਈਆਂ ਵੰਡਦਾ ਹੈ। ਤੇ ਅੱਗੋਂ ਪਤਾ ਹੈ ਕੀ ਕਹਿੰਦਾ ਹੈ
ਕਹਿੰਦਾ ਮੈਨੂੰ ਪਤਾ ਹੈ ਮੇਰਾ ਮਕਾਨ ਡਿੱਗਿਆ। ਆਖੋ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਉਹ ਕਹਿੰਦਾ ਮੈਨੂੰ ਪਤਾ ਹੈ ਮੇਰਾ ਮਕਾਨ ਡਿੱਗਿਆ। ਤੇ ਕਹਿੰਦੇ ਫਿਰ ਤੂੰ ਮਠਿਆਈਆਂ ਕਿਉਂ ਵੰਡ ਰਿਹਾ, ਤੂੰ ਪਾਗਲ ਹੈ? ਕਹਿੰਦਾ ਮੈਂ ਪਾਗਲ ਨਹੀਂ, ਮੈਂ ਤਾਂ ਕਰਕੇ ਮਠਿਆਈ ਵੰਡ ਰਿਹਾ, ਤੁਸੀਂ ਇਸ ਚੀਜ਼ ਨੂੰ ਨੈਗੇਟਿਵ ਵੇਖ ਰਹੇ ਹੋ, ਮੈਂ ਪੋਜ਼ਿਟਿਵ ਵੇਖ ਰਿਹਾ। ਕਹਿੰਦੇ ਜੀ ਉਹ ਕਿਵੇਂ, ਮਕਾਨ ਡਿੱਗਿਆ ਤੇਰਾ ਇੰਨਾ ਨੁਕਸਾਨ? ਕਹਿੰਦੇ ਜਰਾ ਸੋਚ ਕੇ ਵੇਖੋ, ਜੇ 2 ਦਿਨ ਬਾਅਦ ਮਕਾਨ ਕਿਤੇ ਡਿੱਗਿਆ ਹੁੰਦਾ ਤੇ ਮੇਰਾ ਸਾਰਾ ਪਰਿਵਾਰ ਮਰ ਜਾਣਾ ਸੀ। ਆਖੋ ਵਾਹਿਗੁਰੂ ਵਾਹਿਗੁਰੂ। ਜੇ 2 ਦਿਨ ਬਾਅਦ ਡਿੱਗਿਆ ਹੁੰਦਾ, ਜਦੋਂ ਮੈਂ ਇਸ ਮਕਾਨ ਵਿੱਚ ਸ਼ਿਫਟ ਹੋ ਜਾਂਦਾ, ਤੇ ਉਦੋਂ ਮੇਰੀ ਪਤਨੀ, ਮੈਂ, ਮੇਰੇ ਬੱਚੇ, ਕਿਸੇ ਨੇ ਵੀ ਬਚਣਾ ਨਹੀਂ ਸੀ। ਕਿੰਨਾ ਵੱਡਾ ਨੁਕਸਾਨ ਹੋਣਾ ਸੀ। ਮੈਂ ਮਠਿਆਈ ਐਵੇਂ ਨਹੀਂ ਵੰਡ ਰਿਹਾ, ਮੈਂ ਤੇ ਉਸ ਪਰਮੇਸ਼ਰ ਦਾ ਸ਼ੁਕਰ ਕਰ ਰਿਹਾ। ਇਹ ਮਕਾਨ ਮਿਹਨਤ ਦੇ ਪੈਸਿਆਂ ਨਾਲ ਭਾਵੇਂ ਬਣਿਆ, ਪਰ ਜਾਨ ਪਰਿਵਾਰ ਮਿਹਨਤ ਕਰਾਂਗੇ ਦੁਬਾਰਾ ਬਣ ਜਾਏਗਾ। ਪਰ ਜੇ ਮੇਰਾ ਕਿਤੇ ਪਰਿਵਾਰ ਜਾਂ ਮੈਂ ਹੀ ਨਾ ਰਹਿੰਦੇ ਤੇ ਫਿਰ ਮਕਾਨ ਦੁਬਾਰਾ ਕਿੱਥੋਂ ਤਿਆਰ ਹੋਣਾ ਸੀ। ਆਖੋ ਵਾਹਿਗੁਰੂ। ਇਹ ਮੇਰੀ ਬੇਨਤੀ ਏ, ਇਹ ਤੇ ਦੇਖਣ ਦਾ ਨਜ਼ਰੀਆ ਹੈ। ਭਾਵੇਂ ਤੁਸੀਂ ਪੋਜ਼ਿਟਿਵਿਟੀ ਨਾਲ ਦੇਖ ਲਓ ਕਿਸੇ ਚੀਜ਼ ਨੂੰ, ਭਾਵੇਂ ਨੈਗੇਟਿਵਿਟੀ ਨਾਲ ਵੇਖ ਲਓ। ਇਹ ਮੇਰੀ ਬੇਨਤੀ ਏ, ਜਦੋਂ ਬੰਦਾ ਹਰ ਚੀਜ਼ ਨੂੰ ਨੈਗੇਟਿਵਿਟੀ ਨਾਲ ਵੇਖਦਾ, ਫਿਰ ਉਹ ਸੁੱਖ ਦੇ ਵਿੱਚ ਵੀ ਦੁੱਖ ਹੀ ਮਹਿਸੂਸ ਕਰਦਾ। ਸੁੱਖਾਂ ਦੇ ਵਿੱਚ ਰਹਿ ਕੇ ਵੀ ਹਰ ਵੇਲੇ ਕਲਪੀ ਜਾਂਦਾ, ਦੁੱਖ ਹੀ ਮਹਿਸੂਸ ਕਰਦਾ ਹੈ। ਪਰ ਜਰਾ ਜਿੰਨਾ ਆਪਣੀ ਸੋਚ ਨੂੰ ਬਦਲਿਆ ਹੀ ਏ, ਤੇ ਪਿਆਰਿਓ ਬੰਦੇ ਨੂੰ ਜੇ ਕਿਤੇ ਕੋਈ ਦੁੱਖ ਵੀ ਆ ਗਿਆ ਨਾ, ਤੇ ਉਹ ਦੁੱਖ ਵਿੱਚੋਂ ਵੀ ਸੁੱਖ ਹੀ ਲੱਭ ਲੈਂਦਾ। ਆਖੋ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਹਮੇਸ਼ਾ ਪੋਜ਼ਿਟਿਵਿਟੀ ਆਪਣੇ ਅੰਦਰ ਰੱਖੀਏ, ਹਮੇਸ਼ਾ ਪ੍ਰਸੰਨ ਰਹੋ, ਪ੍ਰਸੰਨ, ਖੁਸ਼ ਰਹੋ, ਖੁਸ਼। ਤੇ ਜਿਹੜੀ ਚੀਜ਼ ਪਰਮੇਸ਼ਰ ਨੇ ਦਿੱਤੀ ਏ, ਉਸ ਚੀਜ਼ ਦਾ ਹਰ ਵੇਲੇ ਸ਼ੁਕਰਾਨਾ ਕਰੀਏ। ਸ਼ੁਕਰਾਨਾ, ਆਪਣੀ ਦ੍ਰਿਸ਼ਟੀ ਨੂੰ ਬਦਲੀਏ, ਆਪਣੇ ਵੇਖਣ ਦੇ ਅੰਦਾਜ਼ ਨੂੰ ਬਦਲੀਏ, ਆਪਣੀ ਸੋਚ ਨੂੰ ਬਦਲੀਏ। ਅਸੀਂ ਹਰ ਚੀਜ਼ ਦੇ ਵਿੱਚ ਨੈਗੇਟਿਵ ਪੌਣਾ ਸੋਚਦੇ ਆ, ਗਲਤ ਚੀਜ਼ ਸੋਚਦੇ ਆ, ਨੁਕਸਾਨ ਉਹਦੇ ਜ਼ਿਆਦਾ ਸੋਚਦੇ ਆ। ਪਰ ਪਿਆਰਿਓ ਜਿਹੜੇ ਉਸ ਚੀਜ਼ ਦੇ ਲਾਭ ਨੇ, ਉਹਨਾਂ ਨੂੰ ਅਸੀਂ ਇਗਨੋਰ ਕਰੀ ਜਾਂਦੇ ਆ ਜੀ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ, ਧੰਨ ਬਾਬਾ ਦੀਪ ਸਿੰਘ। ਤੇ ਜੇ ਉਹ ਬੰਦਾ ਜਿਹਦੇ ਬਾਰੇ ਹੁਣੇ ਤੁਸੀਂ ਸੁਣਿਆ, ਕਿ ਮੈਂ ਮਿਸਾਲ ਦਿੱਤੀ ਏ, ਜੇ ਆਪਣੀ ਸੋਚ ਨੈਗੇਟਿਵ ਰੱਖਦਾ ਤੇ ਸ਼ਾਇਦ ਸੱਚਮੁੱਚ ਹੀ ਪਾਗਲ ਹੋ ਜਾਂਦਾ, ਸ਼ਾਇਦ ਸੱਚਮੁੱਚ ਹੀ ਉਹ ਡਿਪਰੈਸ਼ਨ ਵਿੱਚ ਚਲਿਆ ਜਾਂਦਾ। ਪਰ ਉਹਨੇ ਆਪਣੀ ਸੋਚ ਸਹੀ ਰੱਖੀ ਕਿ ਧਿਆਨ ਨਾਲ ਜਰਾ ਸੋਚੋ, ਜੇ 2 ਦਿਨਾਂ ਬਾਅਦ ਇਹ ਭੁਚਾਲ ਆਉਂਦਾ, 2 ਦਿਨਾਂ ਬਾਅਦ ਮਕਾਨ ਡਿੱਗਦਾ, ਨਾ ਮੈਂ ਬਚਣਾ ਸੀ ਨਾ ਮੇਰੇ ਪਰਿਵਾਰ ਨੇ। ਇਹ ਤੇ ਰੱਬ ਦਾ ਸ਼ੁਕਰਾਨਾ ਹੈ, ਮੇਰੇ ਐਂਟਰੀ ਕਰਨ ਤੋਂ ਪਹਿਲਾਂ ਹੀ ਆਹ ਸਭ ਕੁਝ ਵਰਤਾ ਦਿੱਤਾ ਉਹਨੇ। ਉਹ ਤੇ ਮੇਰਾ ਪਰਮੇਸ਼ਰ ਮੇਰੇ ਨਾਲ ਹੈ। ਆਖੋ ਵਾਹਿਗੁਰੂ। ਇਹ ਮੇਰੀ ਬੇਨਤੀ ਹੈ, ਹਰ ਕੰਮ ਦੇ ਵਿੱਚ ਪੋਜ਼ਿਟਿਵਿਟੀ ਰੱਖੀਏ। ਆਪਣੇ ਕਦਮ ਸੇਵਾ ਵੱਲ, ਆਪਣੇ ਕਦਮ ਸਿਮਰਨ ਵੱਲ, ਆਪਣੇ ਕਦਮ ਨੇਕ ਇਨਸਾਨ ਬਣਨ ਵੱਲ, ਆਪਣੇ ਕਦਮ ਪਿਆਰਿਓ ਆਪਣੇ ਆਪ ਨੂੰ ਸਵਾਰਨ ਵੱਲ ਵਧਾਈਏ। ਆਖੋ ਵਾਹਿਗੁਰੂ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸਤਸੰਗੀਓ, ਜਿਨ੍ਹਾਂ ਨੇ ਅਜੇ ਤੱਕ YouTube ਦਾ, Facebook ਦਾ ਲਿੰਕ ਸ਼ੇਅਰ ਨਹੀਂ ਕੀਤਾ, ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਇਹ ਲਿੰਕ ਸ਼ੇਅਰ ਕਰ ਦਿਓ। ਤੁਹਾਡਾ ਇਹ ਨਿੱਕਾ ਜਿਹਾ ਨੱਪਿਆ ਹੋਇਆ ਬਟਨ ਹੋ ਸਕਦਾ ਹੈ ਕਿਸੇ ਨੂੰ ਗੁਰੂ ਘਰ ਦੇ ਨਾਲ ਜੋੜ ਦੇਵੇ। ਇਹਦੇ ਵਿੱਚ ਕੋਈ ਵੀ ਪਿੱਛੇ ਨਾ ਹੋਣਾ। ਔਰ ਜਿਹੜਾ ਸਾਡਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਉਹਨੂੰ ਸਬਸਕ੍ਰਾਈਬ ਕਰੋ। ਆਓ ਬੜੇ ਪਿਆਰ ਵਿੱਚ ਸ਼ਬਦ ਪੜ੍ਹੀਏ। ਭੱਟ ਸੱਲ ਜੀ ਦਾ ਇਹ ਉਚਾਰਨ ਕੀਤਾ। ਸਵਈਆ 1406 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇਹ ਸਵਈਆ ਦਰਜ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਉੱਤੇ ਵੇਖੋ ਕਿੱਡੀ ਤਗੜੀ ਭਾਵਨਾ ਭੱਟ ਸਾਹਿਬਾਨ ਨੇ ਬਣਾਈ ਹੈ। ਮੈਂ ਕਹਿੰਦਾ
ਜਦੋਂ ਬੰਦਾ ਭੱਟਾਂ ਦੇ ਸਵਈਏ ਪੜ੍ਹਦਾ ਹੈ ਨਾ ਤੇ ਭਾਵਨਾ ਟਿਕਦੀ ਹੈ ਗੁਰੂ ਰਾਮਦਾਸ ਤੇ, ਗੁਰ ਪਰਮੇਸ਼ਰ ਵਰਗੀ ਭਾਵਨਾ ਬਣਦੀ ਹੈ। ਜਦੋਂ ਭੱਟਾਂ ਦੇ ਸਵਈਏ ਪਿਆਰ ਵਿੱਚ ਪੜ੍ਹਦੇ ਹੋ ਨਾ ਤੇ ਪਿਆਰਿਓ, ਜਿਹੜਾ ਇਹ ਸਵਈਏ ਪਿਆਰ 'ਚ ਪੜ੍ਹਦਾ, ਪਿਆਰ ਨਾਲ ਸੁਣਦਾ, ਉਹ ਰੱਬ ਵੱਖਰਾ ਤੇ ਗੁਰੂ ਰਾਮਦਾਸ ਵੱਖਰਾ ਨਹੀਂ ਸਮਝਦਾ। ਆਖੋ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜਦੋਂ ਜੀ। ਭੱਟਾਂ ਦੇ ਸਵਈਏ ਪੜੋ ਫਿਰ ਰੱਬ ਵੱਖਰਾ, ਗੁਰੂ ਵੱਖਰਾ, ਇਹ ਨਹੀਂ। ਭੱਟ ਕਹਿੰਦੇ ਆ ਤੈਨੂੰ ਮੈਂ ਦੱਸਾਂ, ਗੁਰੂ ਰਾਮਦਾਸ ਵਿੱਚ ਤੇ ਰੱਬ ਵਿੱਚ ਕੋਈ ਫਰਕ ਹੈ ਹੀ ਨਹੀਂ। ਆਖੋ ਵਾਹਿਗੁਰੂ। ਵਾਹਿਗੁਰੂ। ਭੱਟ ਸਾਹਿਬਾਨ ਕਹਿੰਦੇ ਤੂੰ ਸਤਿਗੁਰ ਚੌਂ ਜੁਗੀ ਆਪ ਆਪੇ ਪਰਮੇਸ਼ਰ ਹੈ। ਗੁਰੂ ਰਾਮਦਾਸ ਜੀ ਚਾਰੇ ਜੁਗਾਂ ਵਿੱਚ ਹੀ ਤੁਸੀਂ ਆਪ ਹੀ ਵਰਤ ਰਹੇ ਹੋ। ਚਾਰੇ ਜੁਗਾਂ ਦੇ ਵਿੱਚ, ਸਤਯੁਗ ਵਿੱਚ ਵੀ, ਤ੍ਰੇਤੇ ਵਿੱਚ ਵੀ, ਦੁਆਪਰ ਵਿੱਚ ਵੀ, ਕਲਯੁਗ ਵਿੱਚ ਵੀ, ਕੋਈ ਹੋਰ ਨਹੀਂ। ਗੁਰ ਪਰਮੇਸ਼ਰ ਸਾਈਂ ਤੁਸੀਂ ਹੀ ਵਰਤ ਰਹੇ ਹੋ। ਆਖੋ ਵਾਹਿਗੁਰੂ। ਤੁਸੀਂ ਹੀ ਪਰਮੇਸ਼ਰ ਹੋ, ਪਰਮੇਸ਼ਰ ਕੋਈ ਵੱਖਰਾ ਨਹੀਂ। ਸਤਯੁਗ ਵਿੱਚ ਵੀ ਤੁਸੀਂ ਪਰਮੇਸ਼ਰ ਸੀ, ਤ੍ਰੇਤੇ ਵਿੱਚ ਵੀ ਤੁਸੀਂ ਪਰਮੇਸ਼ਰ ਸੀ, ਦੁਆਪਰ ਵਿੱਚ ਵੀ ਤੁਸੀਂ ਸੀ ਗੁਰੂ ਰਾਮਦਾਸ, ਤੇ ਕਲਯੁਗ ਦੇ ਵਿੱਚ ਵੀ ਤੁਸੀਂ ਆਪ ਹੀ ਬੈਠੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਦੇਖੋ ਅਗਲੀ ਕਿੱਡੀ ਪਿਆਰੀ ਗੱਲ ਕਹੀ, ਕਹਿੰਦੇ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਧੁਰੈ ਧੁਰ। ਕਹਿੰਦੇ ਦੇਵੀ ਦੇਵਤੇ ਵੀ, ਮਨੁੱਖ ਵੀ, ਸਾਧਕ ਵੀ ਜਿਹੜੇ ਸਾਧਨਾ ਕਰਦੇ ਨੇ, ਸਿੱਧ ਵੀ ਤੇ ਸਿੱਖ ਵੀ, ਕਹਿੰਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਰੇ ਹੀ ਤੈਨੂੰ ਸੇਵਦੇ ਨੇ। ਆਖੋ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਾਰੇ ਤੇਰੀ ਹੀ ਆਰਾਧਨਾ ਕਰਦੇ ਨੇ, ਤੇਰੀ ਸੇਵਾ ਕਰਦੇ ਨੇ, ਸਾਰੇ ਤੇਰੇ ਹੀ ਮੁਰੀਦ ਨੇ। ਭਾਵੇਂ ਕੋਈ ਦੇਵੀ ਦੇਵਤਾ, ਭਾਵੇਂ ਕੋਈ ਜੋਗ ਸਾਧਨਾ ਕਰਨ ਵਾਲਾ, ਭਾਵੇਂ ਕੋਈ ਦੇਵੀ ਪੁਰਸ਼, ਭਾਵੇਂ ਕੋਈ ਅਭਿਆਸੀ ਪੁਰਸ਼, ਭਾਵੇਂ ਕੋਈ ਪੂਰਨ ਪੁਰਸ਼ ਬ੍ਰਹਮ ਗਿਆਨੀ ਹੈ, ਭਾਵੇਂ ਕੋਈ ਮੁਰੀਦ ਹੈ, ਭਾਵੇਂ ਕੋਈ ਸੇਵਾਦਾਰ ਹੈ, ਜਿਹੜਾ ਜਿੱਥੇ ਜਿੱਥੇ ਵੀ ਲੱਗਿਆ ਨਾ, ਭੱਟ ਸਾਹਿਬਾਨ ਕਹਿੰਦੇ ਮੈਨੂੰ ਤੇ ਇਉਂ ਹੀ ਪ੍ਰਤੀਤ ਹੁੰਦਾ ਸਾਰੇ ਤੇਰੀ ਸੇਵਾ ਵਿੱਚ ਹੀ ਹਾਜ਼ਰ ਨੇ। ਕਿਉਂਕਿ ਗੁਰੂ ਰਾਮਦਾਸ ਜੀ ਤੂੰ ਸਤਿਗੁਰ ਚੌਂ ਜੁਗੀ। ਸਾਰੇ ਬੋਲੋ, ਤੂੰ ਸਤਿਗੁਰ ਚੌਂ ਜੁਗੀ ਆਪ ਆਪੇ ਪਰਮੇਸ਼ਰ। ਅੱਗੇ ਕਹਿੰਦੇ ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਹਿ ਲੋ। ਕਹਿੰਦੇ ਆਦ ਤੋਂ, ਸ਼ੁਰੂਆਤ ਤੋਂ, ਆਦ ਤੋਂ ਵੀ ਤੇ ਜੁਗਾਂ ਦੇ ਆਦ ਤੋਂ ਵੀ। ਇੱਕ ਹੈ ਸ਼ੁਰੂਆਤ ਹੋਈ, ਸ਼ੁਰੂਆਤ ਕਰਨ ਵਾਲੇ ਵੀ ਤੁਸੀਂ ਇਸ ਸ੍ਰਿਸ਼ਟੀ ਦੀ ਆਪ ਹੀ ਹੋ, ਨਿਰੰਕਾਰ ਹੋ ਨਾ ਤੁਸੀਂ ਹੀ ਸਭ ਤੋਂ ਪਹਿਲੇ, ਤੁਹਾਡੇ ਤੋਂ ਪਹਿਲੇ ਤੇ ਕੁਝ ਹੈ ਹੀ ਨਹੀਂ ਸੀ। ਆਦ ਤੋਂ ਤੁਸੀਂ ਕੀ ਹੋ, ਜੁਗਾਂ ਨੂੰ ਬਣਾਉਣ ਵਾਲੇ ਵੀ ਤੁਸੀਂ ਹੋ। ਤੇ ਧੰਨ ਗੁਰੂ ਰਾਮਦਾਸ ਜੀ ਤਿੰਨਾਂ ਲੋਕਾਂ ਦੇ ਵਿੱਚ ਆਪ ਤੁਸੀਂ ਆਪਣੀ ਸੱਤਾ ਧਾਰ ਕੇ ਬੈਠੇ ਹੋਏ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੁਸੀਂ ਯੁਗਾਂ ਦੇ ਸ਼ੁਰੂ ਵਿੱਚ, ਆਰੰਭ ਵਿੱਚ, ਕਿਉਂਕਿ ਯੁੱਗ ਤੁਹਾਡੇ ਤੋਂ ਬਿਨਾਂ ਹੈ ਹੀ ਨਹੀਂ, ਸ੍ਰਿਸ਼ਟੀ ਤੁਹਾਡੇ ਤੋਂ ਬਿਨਾਂ ਹੈ ਹੀ ਨਹੀਂ, ਤੇ ਤੁਸੀਂ ਹੀ ਸਾਰਿਆਂ ਨੂੰ ਆਸਰਾ ਦੇਣ ਵਾਲੇ ਹੋ। ਤੁਸੀਂ ਹੀ ਸਾਰਿਆਂ ਦੇ ਵਿੱਚ ਆਪਣੀ ਸੱਤਾ ਧਾਰ ਕੇ ਬੈਠੇ ਹੋਏ ਹੋ। ਤੁਸੀਂ ਸਾਰਿਆਂ ਨੂੰ ਆਸਰਾ ਦੇਣ ਵਾਲੇ, ਸਭ ਦੇ ਸਹਾਰੇ ਆਪ ਹੋ। ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਹਿ ਲੋ। ਅੱਗੇ ਕਹਿੰਦੇ ਅਗਮ ਨਿਗਮ ਉਦਰਣ ਜਰਾ ਜੰਮੈ ਆਰੋ। ਕਹਿੰਦੇ ਸੱਲ ਭੱਟ ਜੀ ਕਹਿੰਦੇ ਹੇ ਗੁਰੂ ਰਾਮਦਾਸ ਜੀ, ਮੇਰੇ ਲਈ ਤੇ ਤੁਸੀਂ ਉਹ ਹੋ ਵੇਦ ਸ਼ਾਸਤਰਾਂ ਨੂੰ ਜਿਨੇ ਬਚਾਇਆ। ਆਖੋ ਵਾਹਿਗੁਰੂ। ਵਾਹਿਗੁਰੂ। ਤੁਸੀਂ ਬੁਢੇਪੇ ਦੇ ਸਮੇਂ ਵੀ ਜਮਾਂ ਦੇ ਉੱਤੇ ਅਸਵਾਰ ਹੋ, ਭਾਵ ਆਪ ਨੂੰ ਇਹਨਾਂ ਦਾ ਡਰ ਹੈ ਹੀ ਨਹੀਂ, ਨਾ ਬੁਢੇਪੇ ਦਾ ਤੁਹਾਨੂੰ ਡਰ, ਕਿਉਂਕਿ ਤੁਸੀਂ ਤੇ ਪਰਮੇਸ਼ਰ ਹੋ।
ਜੂਨਾ ਤੋਂ ਬਾਹਰ ਹੋ, ਤੇ ਨਾ ਹੀ ਜਮਾਂ ਦਾ ਤੁਹਾਨੂੰ ਡਰ, ਕਿਉਂਕਿ ਜੰਮ ਵੀ ਤੁਹਾਡੇ ਹੁਕਮ ਦੇ ਵਿੱਚ ਹੀ ਚੱਲਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਮਾਂ ਦੇ ਸਿਰ ਦੇ ਉੱਤੇ ਸਵਾਰੀ ਕਰਦੇ ਹੋ ਤੁਸੀਂ, ਜੰਮ ਤੁਹਾਡੇ ਹੁਕਮ 'ਚ ਚੱਲਦੇ ਨੇ, ਜੰਮ ਵੀ ਤੁਹਾਡੇ ਕੋਲੋਂ ਡਰਦੇ ਨੇ। ਹਰ ਕੋਈ ਤੁਹਾਡੇ ਹੁਕਮ ਵਿੱਚ ਚੱਲ ਰਿਹਾ ਹੈ। ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ ਤੁਹਾਡੇ ਇਸ਼ਾਰਿਆਂ ਦੇ ਨਾਲ ਚੱਲ ਰਹੀ ਏ। ਧੰਨ ਗੁਰੂ ਰਾਮਦਾਸ ਜੀ, ਕਿਉਂ ਚੱਲ ਰਹੀ ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ ਤੁਹਾਡੇ ਹੁਕਮ ਦੇ ਵਿੱਚ? ਕਿਉਂਕਿ ਤੂੰ ਸਤਿਗੁਰ ਚੌਂ ਜੋਗੀ ਆਪ ਆਪੇ ਪਰਮੇਸ਼ਰ। ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਗੇ ਕਹਿੰਦੇ ਗੁਰ ਅਮਰਦਾਸ ਫਿਰ ਥੱਪਿਓ ਪਰਗਾਮੀ ਤਾਰਨ ਤਰਨ। ਕਹਿੰਦੇ ਗੁਰੂ ਰਾਮਦਾਸ ਜੀ ਨੇ ਤੁਹਾਨੂੰ ਅਟੱਲ ਕਰ ਦਿੱਤਾ ਤੇ ਤੁਸੀਂ ਮੁਕਤ ਹੋ, ਤੇ ਜਿਹੜਾ ਵੀ ਤੁਹਾਡੇ ਚਰਨਾਂ ਨਾਲ ਲੱਗ ਜਾਂਦਾ ਤੁਸੀਂ ਉਹਨਾਂ ਨੂੰ ਵੀ ਮੁਕਤ ਹੀ ਕਰ ਦਿੰਦੇ ਹੋ। ਤੁਸੀਂ ਆਪ ਤੇ ਮੁਕਤ ਹੋ, ਤੁਸੀਂ ਰੱਬ ਹੋ, ਪਰਮੇਸ਼ਰ ਹੋ, ਤੇ ਸਾਰੇ ਜਹਾਨ ਨੂੰ ਮੁਕਤੀ ਦੇਣ ਵਾਲੇ, ਮੁਕਤੀ ਦੇ ਦਾਤੇ ਵੀ ਤੁਸੀਂ ਆਪ ਹੀ ਹੋ। ਆਖੋ ਵਾਹਿਗੁਰੂ। ਸਾਰਿਆਂ ਨੂੰ ਪਾਰ ਉਤਾਰਨ ਕਰਨ ਵਾਲੇ, ਸਭ ਦਾ ਪਾਰ ਉਤਾਰਾ ਕਰਨ ਵਾਲੇ ਇੱਕ ਵੱਡੇ ਜਹਾਜ਼ ਦੀ ਨਿਆਈ ਹੋ ਤੁਸੀਂ। ਜਿਹੜਾ ਵੀ ਸ਼ਰਧਾ ਤੇ ਭਾਵਨਾ ਦੇ ਨਾਲ ਤੁਹਾਡੀ ਵਡਿਆਈ ਕਰਦਾ, ਤੁਹਾਡੇ ਸਿਫਤਾਂ ਰੂਪੀ ਜਹਾਜ਼ ਵਿੱਚ ਚੜ੍ਹਦਾ, ਤੁਸੀਂ ਉਹਨੂੰ ਵੀ ਮੁਕਤ ਹੀ ਕਰ ਦਿੰਦੇ ਹੋ। ਗੁਰੂ ਅਮਰਦਾਸ ਜੀ ਨੇ ਤੁਹਾਨੂੰ ਅਟੱਲ ਕਰ ਦਿੱਤਾ, ਅਟੱਲ। ਤੁਸੀਂ ਤੇ ਮੁਕਤ ਹੋ ਹੀ, ਜਿਹੜਾ ਤੁਹਾਡੇ ਚਰਨਾਂ ਦੇ ਨਾਲ ਜੁੜਦਾ ਮੁਕਤੀ ਉਹਦੇ ਚਰਨਾਂ ਵੱਲ ਵੀ ਤੁਸੀਂ ਆਪ ਹੀ ਤੋਰ ਦਿੰਦੇ ਹੋ, ਉਹਨੂੰ ਵੀ ਤੁਸੀਂ ਮੁਕਤ ਹੀ ਕਰ ਦਿੰਦੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਸੱਲ ਭੱਟ ਜੀ ਕਹਿੰਦੇ, ਹੇ ਗੁਰੂ ਰਾਮਦਾਸ, ਮੈਂ ਇੱਕ ਚੀਜ਼ ਨੋਟ ਕੀਤੀ ਏ ਕਿ ਜਿਹੜਾ ਵੀ ਬੰਦਾ ਤੁਹਾਡੀ ਸ਼ਰਨ ਵਿੱਚ ਆਇਆ ਹੈ ਨਾ, ਉਹ ਫਿਰ ਪਾਪਾਂ ਤੇ ਜਮਾਂ ਨੂੰ ਵੱਧਦਾ ਨਹੀਂ ਹੈ। ਆਖੋ ਵਾਹਿਗੁਰੂ। ਭਾਵ ਪਾਪਾਂ ਦੀ ਪਰਵਾਹ ਨਹੀਂ ਕਰਦਾ, ਡਰਦਾ ਨਹੀਂ ਪਾਪਾਂ ਤੋਂ, ਕਿਉਂਕਿ ਤੁਸੀਂ ਉਹਦੇ ਸਾਥੀ ਹੋ ਤੇ ਤੁਸੀਂ ਉਹਦੇ ਅੰਦਰ ਇਹੋ ਜੀ ਚੀਜ਼ ਭਰ ਦਿੱਤੀ ਏ ਕਿ ਉਹਨੂੰ ਕਿਸੇ ਬਦੀ ਦਾ ਡਰ ਹੈ ਹੀ ਨਹੀਂ, ਮਾੜੀ ਚੀਜ਼ ਦਾ ਡਰ ਹੈ ਹੀ ਨਹੀਂ, ਕਿਸੇ ਪਾਪ ਦਾ ਅੰਦਰ ਡਰ, ਪਾਪ ਦਾ ਜੋ ਭੈ ਹੈ ਹੀ ਨਹੀਂ ਹੈ, ਕਿਉਂਕਿ ਉਹ ਪਾਪਾਂ ਤੋਂ ਮੁਕਤ ਹੋ ਗਿਆ। ਡਰੇ ਤੇ ਉਹ ਜਿਹੜਾ ਪਾਪ ਕਮਾਵੇ, ਉਹ ਪਾਪ ਕਮਾਉਂਦਾ ਹੀ ਨਹੀਂ, ਤੇ ਡਰ ਫਿਰ ਕਾਹਦਾ? ਉਹ ਤੇ ਫਿਰ ਪਾਪਾਂ ਤੋਂ ਵੀ ਤੇ ਜਮਾਂ ਤੋਂ ਵੀ ਡਰਦਾ ਨਹੀਂ, ਜਮਾਂ ਦੀ ਵੀ ਪਰਵਾਹ ਨਹੀਂ ਕਰਦਾ, ਤੇ ਪਾਪਾਂ ਤੋਂ ਵੀ ਉਹਨੂੰ ਡਰ ਨਹੀਂ ਲੱਗਦਾ। ਕਿਉਂ ਨਹੀਂ ਲੱਗਦਾ? ਕਿਉਂਕਿ ਉਹਦਾ ਜਿਹੜਾ ਜੀਵਨ ਹੈ ਉਹ ਪੁੰਨਾਂ ਵਾਲਾ ਬਣ ਗਿਆ। ਪਾਪਾਂ ਤੋਂ ਉਹਦੇ ਅੰਦਰੋਂ ਛੁਟਕਾਰਾ ਉਹਨੂੰ ਮਿਲ ਚੁੱਕਿਆ ਹੈ। ਹਾਂਜੀ, ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਜਾਂ ਇਦਾਂ ਵੀ ਕਹਿ ਲਈਏ, ਹੇ ਗੁਰੂ ਰਾਮਦਾਸ ਪਿਤਾ। ਸੱਲ ਭੱਟ ਜੀ ਕਹਿੰਦੇ, ਜਿਹੜੇ ਬੰਦੇ ਤੁਹਾਡੀ ਸ਼ਰਨ ਵਿੱਚ ਆ ਜਾਂਦੇ ਨੇ ਨਾ, ਤੁਸੀਂ ਤੇ ਪਾਪਾਂ ਦਾ ਨਾਸ ਕਰਨ ਵਾਲੇ ਹੋ, ਜਮਾਂ ਦਾ ਭੈ ਵੀ ਤੁਸੀਂ ਆਪ ਹੀ ਮੁਕਾਉਣ ਵਾਲੇ ਹੋ। ਇਸ ਕਰਕੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਮੇਰੇ ਅੰਦਰੋਂ ਵੀ ਤੁਸੀਂ ਪਾਪਾਂ ਦਾ ਨਾਸ ਕਰੋ ਤੇ ਜਮਾਂ ਦਾ ਭੈ ਵੀ ਤੁਸੀਂ ਆਪ ਹੀ ਮੁਕਾ ਦਿਓ। ਅਗ ਅੰਤਕ ਬਦੈ ਨਾ ਸੱਲ ਕਵ, ਗੁਰ ਰਾਮਦਾਸ ਤੇਰੀ ਸਰਣ। ਆਓ ਬੜੇ ਪਿਆਰ ਦੇ ਨਾਲ ਇਸ ਸੋਈਏ ਦਾ ਗਾਇਨ ਸਾਰੀ ਸੰਗਤ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ। ਗੁਰ ਰਾਮਦਾਸ ਤੇਰੀ ਸਰਣ, ਗੁਰ ਰਾਮਦਾਸ ਤੇਰੀ ਸਰਣ, ਗੁਰ ਰਾਮਦਾਸ ਤੇਰੀ ਸਰਣ, ਗੁਰ ਰਾਮਦਾਸ
रामदास तेरी शरण। धन गुरु रामदास जी, धन गुरु रामदास जी, धन गुरु रामदास जी, धन गुरु रामदास जी। गुरु रामदास तेरी शरण। गुरु रामदास तेरी शरण। गुरु रामदास तेरी शरण। गुरु रामदास तेरी शरण। आगे अंतक बदे न सल कव। आगे अंतक बदे न सल कव। आगे अंतक बदे न सल कव। गुरु रामदास तेरी शरण। गुरु रामदास तेरी शरण। गुरु रामदास तेरी शरण। गुरु रामदास तेरी शरण। आगे अंतक बदे न सल कव। आगे अंतक बदे न सल कव। आगे अंतक बदे न सल कव। गुरु रामदास तेरी शरण। गुरु रामदास तेरी शरण। गुरु रामदास तेरी शरण। गुरु रामदास तेरी शरण। प्यार नाल आखो न जी धन बाबा दीप सिंह जी। तू सतगुर चों जोगी आप आपे परमेसर। सतगुर चों जोगी आप आपे परमेसर। सुर नर सिद्ध साधक सिख सेवंत तुरे तुरे। सुर नर साधक सिद्ध सिख सेवंत तुरे तुरे। अग अंतक बदे न सल कव। अग अंतक बदे न सल कव। अग अंतक बदे न सल कव। गुरु रामदास तेरी शरण। गुरु रामदास तेरी शरण। धन गुरु रामदास। गुरु रामदास तेरी शरण। गुरु रामदास तेरी शरण।
आपे परमेसर। सुर नर साधक सिद्ध सिख सेवंत तुरे तुर। आद जुगाद अनाद कला तारी त्रैहो लो। आगम निगम उदरण जरा जमे आरो हो। अग अंतक बदना सल कव। अग अंतक बदना सल कव। अग अंतक बदना सल कव। रामदास तेरी शरण। गुरु रामदास तेरी शरण। आओ हाजरियां। गुरु रामदास तेरी शरण। गुरु रामदास तेरी शरण। गुर अमरदास ठेर ठप्पियो परगामी तारण तरण। गुर अमरदास ठेर ठप्पियो परगामी तारण तरण। अग अंतक बदना सल कव। अग अंतक बदना सल कव। अग अंतक बदना सल कव। रामदास तेरी शरण। गुरु रामदास तेरी शरण। गुरु रामदास जी। गुरु रामदास तेरी शरण। गुरु रामदास तेरी शरण। आगे अंतक बदना सल कव। अग अंतक बदना सल कव। अग अंतक बदना सल कव। गुरु रामदास तेरी शरण। गुरु रामदास तेरी शरण। गुरु रामदास तेरी शरण। गुरु रामदास तेरी शरण।
परे एक गुण नाही, अमृत छाड़ बिख बिख खाई। माया मोह परम पै भूले, सुत तारा स्यो प्रीत लगाई। एक उत्तम पंथ सुनियो गुर संगत, तेह मिलंत जम त्रास मिटाई। एक अरदास पाठ की रत की, एक अरदास पाठ की रत की, एक अरदास पाठ की रत की, एक अरदास पाठ की रत की। गुर रामदास राखो सरणाई, तेरी शरण तेरी शरण तेरी शरण तेरी शरण और तेरी शरण तेरी शरण तेरी शरण तेरी शरण। ठाकुर तुम शरणाई आया, उतर गयो मेरे मन का संसार। उतर गयो मेरे मन का संसार, जब ते दर्शन पाया। ठाकुर तुम शरणाई आया, तेरी शरण हाँ आया। दूरों चल के मैं तकी तो शरणाए जियो, मैं आशा रखी चित्त में, मेरा सब दुख गवाए जियो। तेरी शरण शरण ज्यों पावे त्यों राख ले। खम शरण प्रभु आए, राम राजे खम भूल बिगाड़े। दिन से रात घर लाज रखाए, हम बारक तू गुर पिता के दे मत समझाए। जन नानक दास हर कांडिया, हर पैज रखाए। तेरी शरण तेरी शरण तेरी शरण तेरी शरण तेरी शरण तेरी शरण तेरी शरण। सतगुर आयो शरण तुम्हारी, मिले सुख नाम हर सोपा सोपा। चिंता लाए खमारी अवर न सूझे, दूजी ठाहर हार परे तो द्वारी लेखा छोड़। अलेखे छूटे हम निर्गुण लेखो उबारी। सत बख्शिंद सदा मेरवाना, सबना दे आधारी। नानक दास संत पाछे परे ओ, राख ले हो ए बारी। तेरी शरण तेरी शरण गुरु रामदास। 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 तेरी शरण तेरी शरण तेरी शरण तेरी शरण तेरी शरण तेरी शरण तेरी गुरु रामदास। तन गुरु रामदास। तेरी शरण तुमरी शरण, तुम्हारी आशा तुम ही सज्जन सुखेले। राखो राखण हार दयाला, नानक करके गोले गुरु रामदास। तेरी शरण गुरु रामदास। तेरी शरण अग अंतक बदना सल कब।
ਗੁਰੂ ਰਾਮਦਾਸ ਜੀ। ਗੁਰੂ ਵਾਹਿਗੁਰੂ 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 ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਿਤਾ ਜੀ ਦੇ ਚਰਨਾਂ ਦੇ ਵਿੱਚ ਆਹ ਤਰਲਾ ਪਾਇਓ, ਹੇ ਗੁਰੂ ਰਾਮਦਾਸ, ਤੁਸੀਂ ਪਾਪਾਂ ਦਾ ਨਾਸ ਕਰਨ ਵਾਲੇ ਹੋ, ਜਮਾਂ ਤੋਂ ਵੀ ਛੁਟਕਾਰਾ ਦੇਣ ਵਾਲੇ ਵੀ ਤੁਸੀਂ ਹੋ। ਆਪ ਪਰਮੇਸ਼ਰ ਹੋ, ਆਪ ਜੀ ਰੱਬ ਹੋ। ਇਸ ਕਰਕੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਆਖੋ ਵਾਹਿਗੁਰੂ। ਤੇ ਸ਼ਰਨ ਆਇਆਂ ਦੀ ਲਾਜ ਤੁਸੀਂ ਰੱਖੋ, ਕਿਉਂਕਿ ਤੁਹਾਡਾ ਬਿਰਧ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਤੁਹਾਡਾ ਬਿਰਧ ਹੈ, ਜਿਹੜਾ ਵੀ ਤੁਹਾਡੀ ਸ਼ਰਨ ਵਿੱਚ ਆ ਜਾਂਦਾ ਹੈ, ਤੁਸੀਂ ਫਿਰ ਉਹਦੀ ਪੈਜ ਰੱਖ ਲੈਂਦੇ ਹੋ। ਤੇ ਮੈਂ ਗਰੀਬ ਵੀ ਤੁਹਾਡੀ ਸ਼ਰਨ ਵਿੱਚ ਆਇਆ, ਤੇ ਮੈਂ ਗਰੀਬ ਦੇ ਸਿਰ ਦੇ ਉੱਤੇ ਵੀ ਆਪਣਾ ਹੱਥ ਰੱਖੋ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਧੰਨ ਬਾਬਾ ਦੀਪ ਸਿੰਘ ਜੀ। ਤੇ ਸ਼ਰਨ ਵਿੱਚ ਆ ਕੇ ਜਿੱਥੇ ਕਹਿਣਾ ਨਾ, ਮਾਲਕ ਜੀ ਜਮਾਂ ਤੋਂ ਤੁਸੀਂ ਮੈਨੂੰ ਛੁਟਕਾਰਾ ਦਿਵਾ ਦਿਓ। ਜਿਉਂਦਿਆਂ ਜੀ ਵੀ ਜਿਹੜੇ ਵਕਾਰਾਂ ਰੂਪੀ ਜੰਮ ਮੈਨੂੰ ਚਿੰਬੜੇ ਨੇ, ਇਹਨਾਂ ਤੋਂ ਵੀ, ਮਰਨ ਤੋਂ ਬਾਅਦ ਵੀ ਜਿਹੜੇ ਜੰਮ ਨੇ ਉਹਨਾਂ ਤੋਂ ਵੀ, ਮੇਰੇ ਪਾਪਾਂ ਦਾ, ਮੇਰੇ ਔਗਣਾਂ ਦਾ ਖਾਤਮਾ ਵੀ ਕਰੋ। ਤੇ ਸ਼ਰਨ ਵਿੱਚ ਆ ਕੇ ਇੱਕ ਹੋਰ ਦਾਤ ਮੰਗਿਓ, ਹੇ ਗੁਰੂ ਰਾਮਦਾਸ, ਮੈਨੂੰ 2.5 ਅੱਖਰ ਪ੍ਰੇਮਾ ਭਗਤੀ ਦਾ ਵੀ ਇੱਕ ਕਿਣਕਾ ਦੇ ਦਿਓ ਨਾ। 2.5 ਅੱਖਰ ਪ੍ਰੇਮਾ ਭਗਤੀ ਦਾ, ਜਿਹੋ ਜਿਹਾ ਪ੍ਰੇਮ ਤੁਸੀਂ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਨਾਲ, ਜਿਸ ਪ੍ਰੇਮ ਵੱਲ ਤੱਕ ਕੇ ਗੁਰੂ ਅਮਰਦਾਸ ਜੀ ਨੇ ਤੁਹਾਨੂੰ ਅਟਲ ਪਦਵੀ ਦੇ ਦਿੱਤੀ। ਆਖੋ ਵਾਹਿਗੁਰੂ। ਅਟਲ ਕਰ ਦਿੱਤਾ ਗੁਰ ਅਮਰਦਾਸ, ਥਿਰ ਥੱਪਿਓ ਪਰਗਾਮੀ ਤਾਰਨ ਤਰਨ। ਜਿਸ ਪ੍ਰੇਮਾ ਭਗਤੀ ਵੱਲ ਵੇਖ ਕੇ ਗੁਰੂ ਅਮਰਦਾਸ ਨੇ ਇਹੋ ਜਿਹੀਆਂ ਬਖਸ਼ਿਸ਼ਾਂ ਤੁਹਾਨੂੰ ਦਿੱਤੀਆਂ, ਤੁਹਾਨੂੰ ਤੇ ਮੁਕਤ ਕੀਤਾ ਹੀ, ਤੁਹਾਨੂੰ ਤੇ ਆਪਣਾ ਰੂਪ ਬਣਾਇਆ ਹੀ। ਜਿਹੜਾ ਤੁਹਾਡੇ ਚਰਨਾਂ ਵਿੱਚ ਪਿਆਰ ਨਾਲ ਆ ਕੇ ਝੁਕ ਜਾਂਦਾ ਹੈ ਨਾ, ਤੁਸੀਂ ਉਹਨਾਂ ਨੂੰ ਵੀ ਮੁਕਤੀ ਦੇ ਦਿੰਦੇ ਹੋ। ਕੱਲੀਆਂ ਉਹਨਾਂ ਦੀਆਂ ਝੋਲੀਆਂ ਨਹੀਂ ਭਰਦੇ, ਉਹਨਾਂ ਨੂੰ ਵੀ ਸੰਸਾਰ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦੇ ਹੋ।
जिस प्रेम वल वेख के गुरु अमरदास ने तुहानू इन्नियां बख्शिशां दित्तियां ना, राज जोग तख्त दियां गुरु रामदास, इन्नियां बख्शिशां। ते पिता जी एक प्रेमा भगती दा किणका मेरी झोली च भी ते पा दिओ ना। मेरी सारी जिंदगी किते इदां ना लंघ जावे, मैं तुहाडे चरणां च आवां भी, तुहाडे दर ते आवां भी, तुहाडा नाम भी जपां ते मन विच इहो ही गल रखां, रब होर ते गुरु रामदास होर ने। नहीं, इहो जी मैनू भावना दी अख दे दिओ, जिहो जी भावना दी अख तुसी भट्टां नूं दित्ती है, जिन्हां ने प्यार विच इन्नी गल कहती, तू सतगुर चाहण जुगी, चारे जुगां विच तू ही है गुरु रामदास। इहो जिहा एक प्रेमा भगती दा किणका मैनू भी ते दिओ ना, तुहाडे कर किहड़ा घट है। जिहो जिहा प्रेम तुसी कीता गुरु अमरदास नाल, एक किणका मैनू भी दे दिओ। पता किन्ना प्रेम। महाराज जदों लाहौर गए ना, कचहरी च पेशी सी, मैं उधर नहीं जाना, जिहड़ी गल मैं करनी है समा सीमत है अपने को। हुण गुरु अमरदास सच्चे पातशाह जी दे हुक्म मुताबक महाराज गए सी लाहौर। जदों कचहरी दे विच गुरु अमरदास सच्चे पातशाह जी दी बख्शिश दा सदका सवालां दे दित्ते जवाब ते सामने वालियां दी तसल्ली हो गई। ते जदों हुण लाहौर दे बाजारां चों लंघ के हुण वापस आ रहे ना महाराज, ते लाहौर दे एक बाजार दे विच कुर्ता टंगिया सी बड़ा प्यारा। महाराज ने जदों कुर्ते वाल तकिया, बड़ी सुंदर कढ़ाई होई, बड़ा प्यारा लगदा है कुर्ता। ते वेखो प्रेम, असी कोई चीज वेखदे आ, सानू साडी याद आउंदी अपनी, ये चीज मेरे कोल होवे, बहुता कर लांगे, साडी सोच दा दायरा इत्थे पहुंच जाएगा, ये चीज मेरे परिवार कोल, मेरे बच्चियां कोल होनी चाहिदी है, हाँ ये चीज मेरे मित्रां दोस्तां कोल भी होनी चाहिदी, उन्हां लई लैके जावां। पर आही फर्क प्रेम वालियां दे विच ते आम इंसान विच है। प्रेमा भगती वाला जेड़ी भी चीज तकदा है ना, वो चीज वल तक के ओनू अपना गुर परमेश्वर साईं चेते आउंदा है। भाई जेठा जी गुरु रामदास पिता लाहौर दे बाजार विच कुर्ते वल तकिया, जदों सोहनी कढ़ाई, मन नू मोहनी कढ़ाई, बड़ी प्यारी जदों वो कढ़ाई वेखी, कुर्ता वेखिया, कहंदे किन्ना अच्छा होवे जे कुर्ता गुरु अमरदास पाऊं। हुण बोझे च मारिया हथ, जिन्नी कीमत उन्हें कई दुकानदार ने, उन्नी माया है नहीं कोल। हैन ते सृष्टि दे मालक, पर सानू कई कुछ सिखा गए, सानू कई कुछ असी सिखण वाले होइए ते गुरु रामदास जी दे जीवन विचों बहुत कुछ सिख सकते हैं, बहुत कुछ असी जे सिखण वाले होइए। आखो वाहिगुरू, असी जे सिखण वाले होइए ना गुरु रामदास जी दे जीवन चों, जिथे बेअंत गुण सिख सकते हैं, उत्थे आ भी गुण सिख सकते हैं कि असी अपने वीरां नूं, अपने सिख भरावां नूं, जे गुरु ने सानू समर्था दित्ती है ते उन्हां नूं भी पैरां ते स्टैंड करना है। गुरु रामदास जी ने वेखो नगरी आपो साई ना, किन्नियां जातियां दे लोकां नूं इकट्ठियां करके इत्थे आप अपने हत्थां दे नाल उन्हां नूं किरत शुरू करवाई, कारोबार शुरू करवाए। तू गुरु रामदास दे जीवन दे विचों आही सिख लै, तू गुरु रामदास जी दे जीवन विचों आही सिख लै। ओ प्यारिया, जे गुरु ने तैनूं समर्था दित्ती है ना, अपने सिख भरावां दी बांह जरूर फड़, जरूर। गुरु रामदास बड़े खुश होणगे। आखो वाहिगुरू, धन गुरु रामदास जी, धन गुरु रामदास जी। प्यार नाल सारे आखो ना धन बाबा दीप सिंह जी। हुण गुरु रामदास पिता जी ने वेखिया कुर्ता, भाई जेठा नाम सी पहला, किन्ना चंगा होवे जे कुर्ता गुरु अमरदास पाउण, पर बोझे च मारिया हथ माया नहीं, पर कहंदे कुर्ता पवाउणा है। प्रेमा भगती दा एक नवां ढंग सिखाता, नवां ढंग। वो किहड़ा ढंग? खलोते लाहौर दे बाजार विच ही ने, भावना बना ली गुरु अमरदास जी दी, ते भावना नाल सुरती दे नाल ओ कुर्ता उत्थे खड़ोतियां खड़ोतियां इन्हां गुरु अमरदास जी नूं पवाउणा शुरू करता।
ਤੇ ਇਧਰ ਧੰਨ ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੈਠੇ ਭਾਈ ਬੱਲੂ ਜੀ ਕੋਲ ਖੜੋਤੇ ਨੇ। ਸੰਗਤ ਵਿੱਚ ਕਦੀ ਖੱਬੀ ਬਾਂਹ ਤਾਂ ਚੱਕਦੇ, ਕਦੀ ਸੱਜੀ ਬਾਂਹ, ਕਦੀ ਕੁਰਤੇ ਦੇ ਨਾ ਪੇਟ ਦੇ ਕੋਲੋਂ ਵੱਟ ਸੈੱਟ ਕਰਦੇ ਨੇ, ਵੱਟ ਕੱਢਦੇ ਨੇ। ਭਾਈ ਬੱਲੂ ਜੀ ਕਹਿੰਦੇ ਮਹਾਰਾਜ ਪਿਤਾ ਇਹ ਕੀ ਕੌਤਕ? ਕਹਿੰਦੇ ਭਾਈ ਬੱਲੂ ਸਾਡੇ ਪਿਆਰ ਵਾਲਾ ਭਾਈ ਜੇਠਾ ਲਾਹੌਰ ਦੇ ਬਾਜ਼ਾਰ ਵਿੱਚ ਖੜੋਤਾ ਸਾਨੂੰ ਕੁਰਤਾ ਪਵਾ ਰਿਹਾ ਤੇ ਅਸੀਂ ਉਹਦੀ ਭਾਵਨਾ ਨੂੰ ਪੂਰਾ ਕਰਨਾ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਅੱਜ ਆ ਮੰਗੋ ਗੁਰੂ ਰਾਮਦਾਸ ਤੇਰੀ ਸ਼ਰਨ ਵਿੱਚ ਆਏ ਆ। ਗੁਰੂ ਰਾਮਦਾਸ ਜੀ ਤੇਰੀ ਬਰਾਬਰੀ ਨਹੀਂ ਕਰ ਸਕਦੇ, ਪਰ ਇੱਕ ਕਿਣਕਾ ਪ੍ਰੇਮਾ ਭਗਤੀ ਦਾ ਮੈਂ ਗਰੀਬ ਨੂੰ ਵੀ ਤੇ ਦੇ। ਜਿਹੋ ਜਿਹਾ ਪ੍ਰੇਮ ਤੁਸੀਂ ਕੀਤਾ ਗੁਰੂ ਅਮਰਦਾਸ ਜੀ ਨਾਲ, ਇੱਕ ਕਿਣਕਾ ਮੈਂ ਤੁਹਾਡੇ ਨਾਲ ਹੀ ਕਰ ਸਕਾਂ। ਅੱਜ ਆ ਮੰਗਿਓ। ਸਮਾਂ ਹੋ ਗਿਆ ਸਮਾਪਤੀ ਦਾ। ਕੱਲ ਦੇ ਦੀਵਾਨ ਵਿੱਚ ਫਿਰ ਮੈਂ ਤੁਹਾਡੇ ਦੀਦਾਰ ਕਰਾਂਗਾ। ਸੁਰਤੀ ਦੇ ਨਾਲ ਆਪੋ ਆਪਣੇ ਦੋਵੇਂ ਹੱਥ ਸਾਡੇ ਸਾਰਿਆਂ ਦੇ ਸਿਰਾਂ ਦੇ ਉੱਤੇ ਰੱਖੋ, ਅਸੀਸ ਬਖਸ਼ੋ, ਪਿਆਰ ਨਾਲ ਸਾਰੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਆਪ ਜੀਆਂ ਨੂੰ ਬੇਨਤੀ ਹੈ 20 ਮਈ ਨੂੰ ਰਾਤ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਭਾਈ ਸਮਾਗਮ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਜਨਮ ਅਸਥਾਨ ਗੁਰਦੁਆਰਾ ਪਹੂਵਿੰਡ ਸਾਹਿਬ ਵਿਖੇ ਕਰਵਾਇਆ ਜਾ ਰਿਹਾ। ਇਹ ਅਸਥਾਨ ਜਦੋਂ ਤੁਸੀਂ ਤਰਨ ਤਾਰਨ ਤੋਂ ਝਬਾਲ ਵੱਲ ਜਾਂਦੇ ਹੋ, ਅੱਗੇ ਭਿੱਖੀਵਿੰਡ ਤੋਂ ਤਕਰੀਬਨ 3-4 ਕਿਲੋਮੀਟਰ ਦੀ ਦੂਰੀ ਤੇ ਇਹ ਅਸਥਾਨ ਬਣਿਆ ਹੋਇਆ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸੁਨਿਮਰ ਬੇਨਤੀ ਹੈ ਪਿਆਰਿਓ ਕਿ ਇਸ ਰਹਿਣ ਸਬਾਈ ਦੇ ਵਿੱਚ, ਕਿਉਂਕਿ ਇਹ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਹੈ, ਜਿਸ ਅਸਥਾਨ ਤੇ ਬਾਬਾ ਜੀ ਦਾ ਆਗਮਨ ਹੋਇਆ, ਬਾਬਾ ਜੀ ਬਚਪਨ ਵਿੱਚ ਖੇਡੇ, ਕਮਾਈਆਂ ਕੀਤੀਆਂ, ਉਸ ਪਾਵਨ ਪਵਿੱਤਰ ਅਸਥਾਨ ਤੇ ਰਹਿਣ ਸਬਾਈ ਸਮਾਗਮ ਨੇ। ਔਰ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਰੂਪ ਵਿੱਚ ਬਹਿ ਕੇ, ਕਿਉਂਕਿ ਉੱਥੇ ਜ਼ਰਰੇ ਜ਼ਰਰੇ ਵਿੱਚ ਕਣ ਦੇ ਵਿੱਚ ਖੰਡੇ ਵਾਲਾ ਬਾਬਾ ਵਸ ਰਿਹਾ, ਤੇ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਰੂਪ ਦੇ ਵਿੱਚ ਤੁਹਾਡੀ ਇੱਕ ਇੱਕ ਦੀ ਝੋਲੀ ਨਹੀਂ ਭਰਨੀ, ਤੁਹਾਨੂੰ ਇੱਕ ਇੱਕ ਨੂੰ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਣਾ। ਆਓ ਪਿਆਰਿਓ, ਆਪਣੇ ਪੁੱਠੇ ਕਰਮਾਂ ਨੂੰ ਸਿੱਧੇ ਕਰਵਾਉਣ ਦਾ ਸਮਾਂ ਆ ਗਿਆ। ਬਾਬਾ ਦੀਪ ਸਿੰਘ ਜੀ ਦੀ ਖੁਸ਼ੀ ਲੈਣ ਦਾ ਸਮਾਂ ਆ ਗਿਆ। 20 ਤਰੀਕ ਨੂੰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਹੋ ਰਿਹਾ। ਔਰ ਜਿਹੜੀਆਂ ਸੰਗਤਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਨੇ, ਉਹਨਾਂ ਦੇ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ ਜੋ ਸ਼ਾਮ ਨੂੰ 6 ਵਜੇ ਤੋਂ ਬੱਸਾਂ ਦਾ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਗੱਡੀਆਂ ਜੋ ਪਹੂਵਿੰਡ ਸਾਹਿਬ ਲੈ ਵੀ ਜਾਣਗੀਆਂ ਔਰ ਵਾਪਸੀ ਉੱਥੇ ਛੱਡ ਵੀ ਦੇਣਗੀਆਂ। ਇਸੇ ਤਰ੍ਹਾਂ ਸ਼ਾਮ ਨੂੰ 6 ਵਜੇ 20 ਤਰੀਕ ਨੂੰ ਸ਼ਾਮ ਨੂੰ 6 ਵਜੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ, ਜਿਹੜੀਆਂ ਸੰਗਤਾਂ ਇੱਧਰੋਂ ਪਿੰਡਾਂ ਤੋਂ ਆਉਣ ਵਾਲੀਆਂ ਨੇ ਇਹ ਨੋਟ ਕਰ ਲੈਣ, 6 ਵਜੇ ਸ਼ਾਮ ਨੂੰ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਬੱਸਾਂ ਦਾ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਪਹੂਵਿੰਡ ਸਾਹਿਬ ਲੈ ਵੀ ਜਾਣਗੀਆਂ ਔਰ ਵਾਪਸੀ ਤੁਹਾਨੂੰ ਇੱਥੋਂ ਤੱਕ ਛੱਡ ਵੀ ਦੇਣਗੀਆਂ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਬਾਹਰੋਂ ਆਉਣ ਵਾਲਿਆਂ ਨੂੰ ਬੇਨਤੀ, ਜਿਨ੍ਹਾਂ ਨੇ ਅਜੇ ਤੱਕ ਟਿਕਟਾਂ ਬੁੱਕ ਨਹੀਂ ਨਾ ਕਰਾਈਆਂ, ਕਰਾ ਲਓ। ਹੁਮਾ ਕੇ 50-50 100-100 ਸਰੀਰਾਂ ਨੂੰ ਨਾਲ ਲੈ ਕੇ, ਵਹੀਰਾਂ ਘੱਤ ਕੇ, ਜਥਿਆਂ ਸਮੇਤ, ਪਰਿਵਾਰਾਂ ਸਮੇਤ ਇਸ ਰਹਿਣ ਸਬਾਈ ਦੇ ਵਿੱਚ ਹਾਜ਼ਰੀਆਂ ਭਰੋ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ PTC ਸਿਮਰਨ ਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, ਇਹ ਮੈਸੇਜ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ, ਹਰ WhatsApp ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਵਧਾਈ ਦੇਣ ਵਾਸਤੇ ਤੁਹਾਡੇ ਸਨਮੁਖ ਹੋਇਆ। ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਅੱਡਾ ਗੋਪਾਲਪੁਰਾ, ਬਟਾਲਾ ਰੋਡ, ਯੂਨਿਟ ਨੰਬਰ 3, 20 ਤਰੀਕ ਨੂੰ ਜੋ ਉਹਦੀ ਰਜਿਸਟਰੀ ਸੀ, ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ, ਸਾਰੀ ਸੰਗਤ ਨੇ ਅਸੀਸ ਦਿੱਤੀ। ਜੋ ਅੱਧੀ ਪੇਮੈਂਟ ਗੁਰੂ ਜੀ ਦੀ ਕਿਰਪਾ ਦੇ ਨਾਲ ਜਾ ਚੁੱਕੀ, ਜੋ ਤੁਸੀਂ ਕਿਣਕਾ ਦਿੰਦੇ ਹੋ, ਕਿਉਂਕਿ ਬਹੁਤ ਵੱਡੀ ਰਕਮ ਬਣ ਜਾਂਦੀ। 25,000 ਗਜ ਜਗ੍ਹਾ ਔਰ 2500 ਰੁਪਏ ਗਜ ਦੀ ਸੇਵਾ, ਅਤੇ ਅੱਧੀ ਪੇਮੈਂਟ ਜਿਹੜੀ ਉਹਦੇ ਲਈ ਅਸੀਂ ਉਹਨਾਂ ਕੋਲੋਂ 3 ਮਹੀਨੇ ਦਾ ਹੋਰ ਟਾਈਮ ਲਿਆ। ਇਹ ਰਜਿਸਟਰੀ ਜਿਹੜੀ 20 ਅਪ੍ਰੈਲ ਨੂੰ ਹੋਣੀ ਸੀ, ਅੱਧੀ ਪੇਮੈਂਟ ਚਲੀ ਗਈ। ਹੁਣ ਜਿਹੜੀ ਅੱਧੀ ਪੇਮੈਂਟ ਹੈ ਉਹ 20 ਜੁਲਾਈ ਤੱਕ ਅਸੀਂ ਉਹਨਾਂ ਨੂੰ ਦੇਣੀ ਹੈ, ਔਰ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੀ ਰਜਿਸਟਰੀ ਹੋਏਗੀ। ਜਿਹੜੇ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਤੁਹਾਨੂੰ ਵੀ,
ਔਰ ਜਿਨ੍ਹਾਂ ਨੇ ਅਜੇ ਤੱਕ ਸਹਿਯੋਗ ਇਸ ਭੂਮੀ ਦਾਨ ਵਿੱਚ ਹਿੱਸਾ ਨਹੀਂ ਪਾਇਆ, ਤੁਹਾਨੂੰ ਵੀ ਮੈਂ ਬੇਨਤੀ ਕਰਦਾ, ਆਪ ਜੀ ਵੱਧ ਤੋਂ ਵੱਧ ਜ਼ੋਰ ਲਾਇਓ ਤਾਂ ਜੋ ਇਹ ਰਜਿਸਟਰੀ 20 ਜੁਲਾਈ ਤੱਕ ਹੋ ਸਕੇ। ਔਰ ਤੁਹਾਨੂੰ ਦੱਸਦਿਆਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਜੀ ਦਇਆ ਪ੍ਰਵਾਨ ਪਾਰਕ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਬਣ ਰਿਹਾ, ਬਿਲਕੁਲ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ, ਬਿਲਕੁਲ ਨੇੜੇ ਆ ਉਹਦੇ ਮੁਹੂਰਤ ਦੇ ਸਮੇਂ ਦੇ। ਔਰ ਨਾਲ ਹੀ ਜੋ ਸੰਗਤ ਦੀ ਰਿਹਾਇਸ਼ ਵਾਸਤੇ ਸਰਾਂ ਬਣ ਰਹੀ ਹੈ, ਉਹਦਾ ਕਾਰਜ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ। ਔਰ ਬਟਾਲਾ ਰੋਡ ਜਿਹੜਾ ਯੂਨਿਟ ਨੰਬਰ 3 ਹੈ, ਜਿਹਦੀ ਰਜਿਸਟਰੀ ਹੁਣ 20 ਜੁਲਾਈ ਨੂੰ ਹੋਏਗੀ, ਉੱਥੇ ਵੀ ਬੜੀ ਤੇਜ਼ੀ ਦੇ ਨਾਲ ਸਾਰੇ ਸੇਵਾਵਾਂ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਹਰ ਪੱਖ ਤੋਂ ਮੈਂ ਆਪ ਜੀ ਦੀ ਅਸੀਸ ਤੇ ਬਖਸ਼ੀਸ਼ ਦੀ ਆਸ ਰੱਖਦਾ। ਮੇਰੀ ਬੇਨਤੀ ਹੈ, ਭੁੱਲਿਓ ਨਾ 20 ਜੁਲਾਈ ਨੂੰ ਜੋ ਅੱਧੀ ਪੇਮੈਂਟ ਰਹਿ ਗਈ ਹੈ ਬਟਾਲਾ ਰੋਡ ਵਾਲੀ ਜਗ੍ਹਾ ਦੀ, ਉਹਦੀ ਰਜਿਸਟਰੀ ਹੋਏਗੀ। ਅੱਧੀ ਪੇਮੈਂਟ ਅਸੀਂ 20 ਜੁਲਾਈ ਤੱਕ ਦੇਣੀ ਹੈ। ਪੂਰਾ ਆਪ ਜੀ ਪਰਿਵਾਰਕ ਮੈਂਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਵੀ ਦਿਓ, ਇੱਕ ਦੂਜੇ ਨੂੰ ਪ੍ਰੇਰਨਾ ਵੀ ਕਰੋ। ਔਰ ਇਸ ਭੂਮੀ ਦਾਨ ਦੇ ਵਿੱਚ, ਵੱਡੇ ਦਾਨ ਦੇ ਵਿੱਚ, ਕਿਉਂਕਿ ਇਹ ਵੱਡਾ ਦਾਨ ਹੁੰਦਾ ਭੂਮੀ ਦਾਨ, ਇਸ ਭੂਮੀ ਦਾਨ ਵੱਡੇ ਦਾਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਵੀ ਦਿਓ। ਪੂਰੀ ਅਕਾਊਂਟ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ, ਆਪ ਜੀ ਸਕਰੀਨਸ਼ਾਟ ਲੈ ਲਓ ਔਰ ਆਪਣੀ ਸੇਵਾ ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਪਾ ਸਕਦੇ ਹੋ। ਔਰ ਸੇਵਾ ਪਾਉਣ ਤੋਂ ਬਾਅਦ ਆਪ ਜੀ ਸਾਨੂੰ ਹੇਠਾਂ ਦਿੱਤੇ ਨੰਬਰਾਂ ਦੇ ਉੱਤੇ ਜੋ ਆਪਣਾ ਮੈਸੇਜ ਕਰ ਦੇਣਾ ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਤੱਕ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ ਹੋ। 98 150 99 513 ਨੰਬਰ 'ਤੇ 9815089513 ਇਸ ਨੰਬਰ 'ਤੇ ਆਪ ਜੀ ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਗੂਗਲ ਪੇ ਔਰ ਪੇਟੀਐਮ ਵੀ ਕਰ ਸਕਦੇ ਹੋ। ਫਿਰ ਮੈਂ ਬੇਨਤੀ ਕਰਦਾ, ਭੁੱਲਿਓ ਨਾ 20 ਜੁਲਾਈ ਤੱਕ ਪੂਰਾ ਜ਼ੋਰ ਲਾ ਦਿਓ, ਜਿੰਨਾ ਜ਼ੋਰ ਲਾ ਸਕਦੇ ਹੋ, ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਹ ਡਬਲ ਟ੍ਰਿਪਲ ਕੰਮ ਹੋ ਜੇ। ਔਰ ਹੋਏਗਾ ਉਦੋਂ ਹੀ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ 'ਚ ਬੇਨਤੀ। ਦਾਸ ਦੀ ਤੀਸਰੀ ਕਿਤਾਬ ਪ੍ਰੇਰਨਾਦਾਇਕ ਅਨਮੋਲ ਬਚਨ ਜੋ ਆਪ ਜੀਆਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੈ। ਇਸ ਕਿਤਾਬ ਦੇ ਵਿੱਚ ਤੁਹਾਨੂੰ ਮੋਟੀਵੇਟ ਕਰਨ ਵਾਸਤੇ, ਤੁਹਾਨੂੰ ਹਲੂਣਾ ਦੇਣ ਵਾਸਤੇ ਵੱਖਰੇ ਵੱਖਰੇ ਬਚਨ ਨੇ। ਜਿਹੜਾ ਵੀ ਇਹ ਕਿਤਾਬ ਨੂੰ ਪੜ੍ਹ ਰਿਹਾ ਉਹਨੂੰ ਇੱਦਾਂ ਦੀ ਫੀਲਿੰਗ ਆਉਂਦੀ ਜਿਵੇਂ ਬਾਬਾ ਦੀਪ ਸਿੰਘ ਜੀ ਅੱਜ ਸਾਡੇ ਲਈ ਇਹ ਬਚਨ ਕਰ ਰਹੇ ਨੇ। ਇਹ ਕਿਤਾਬ ਨੂੰ ਆਪ ਜੀ ਜ਼ਰੂਰ ਪੜ੍ਹਿਓ ਵੀ ਔਰ ਪ੍ਰਚਾਰ ਹਿੱਤ ਵੰਡਿਓ ਵੀ। ਅਗਲੀ ਬੇਨਤੀ, ਜੋ ਇਹ ਨਵੀਂ ਪੈਨ ਡਰਾਈਵ ਆਈ ਹੈ, ਇਸ ਪੈਨ ਡਰਾਈਵ ਦੇ ਵਿੱਚ ਜੋ ਜਪਜੀ ਸਾਹਿਬ, ਜਾਪ ਸਾਹਿਬ, ਤਪ ਪ੍ਰਸਾਦ ਸਵਈਏ, ਇਹਨਾਂ ਦੀ ਕਥਾ ਕੀਤੀ ਗਈ ਹੈ। ਇਹ ਮੇਰੀ ਬੇਨਤੀ ਹੈ, ਇੱਕ ਇੱਕ ਆਪਣੇ ਲਈ, ਇੱਕ ਇੱਕ ਗਾਂ ਵੰਡਣ ਵਾਸਤੇ ਜ਼ਰੂਰ ਮੰਗਵਾਇਓ। ਔਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ, ਇਹ ਜੋ ਵਾਹਿਗੁਰੂ ਸਿਮਰਨ ਦੀ ਚਿੱਪ, ਇਹ ਰਸੋਈ 'ਚ ਲਾ ਲਓ, ਭਾਵੇਂ ਆਪਣੇ ਕਮਰਿਆਂ 'ਚ ਲਾ ਲਓ, 24 ਘੰਟੇ ਇਹ ਮਿੱਠੀ ਜਿਹੀ ਆਵਾਜ਼ ਵਿੱਚ ਸਿਮਰਨ ਚੱਲਦਾ ਰਹੇ। ਇੱਦਾਂ ਦੀ ਫੀਲਿੰਗ ਆਉਣ ਲੱਗ ਪੈਂਦੀ, ਇਹੋ ਜਿਹਾ ਔਰਾ ਬਣ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਸਾਡੇ ਉੱਤੇ ਬਖਸ਼ਿਸ਼ਾਂ ਕਰ ਰਹੇ ਨੇ। ਇਹ ਸਾਰੀਆਂ ਚੀਜ਼ਾਂ ਆਪ ਜੀ ਆਪਣੇ ਲਈ ਵੀ ਅਤੇ ਅਗਾਂਹ ਪ੍ਰਚਾਰ ਹਿੱਤ ਵੰਡਣ ਲਈ ਵੀ, ਕਿਸੇ ਬੱਚੇ ਦਾ ਜਨਮ ਦਿਨ ਹੈ ਜਾਂ ਮੈਰਿਜ ਐਨਵਰਸਰੀ ਹੈ, ਉਸ ਸੰਬੰਧ ਦੇ ਵਿੱਚ ਵੰਡਣ ਲਈ ਵੀ ਮੰਗਵਾਉਣ ਵਾਸਤੇ ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।